ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੋ ਬਫਲੋ ਦੇ ਵਿੱਚ ਨਿਊਯਾਰਕ 'ਚ ਬਲਿਜ਼ਰਡ ਆਇਆ ਹੋਇਆ ਸਨੋ ਦਾ, ਉਸਨੇ ਪੂਰੀ ਤਬਾਹੀ ਆ ਉਹ ਮਚਾਈ ਹੋਈ ਹੈਗੀ ਆ। ਕੱਲੇ ਬਫਲੋ ਨਿਆਗਰਾ ਵਾਲੇ ਏਰੀਏ 'ਚ 28 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਇੱਕ ਜਗ੍ਹਾ ਦੇ ਉੱਤੇ ਕਈ ਘਰ ਵੀ ਜਿਹੜੇ ਆ ਸੜ ਕੇ ਸੁਆਹ ਹੋ ਗਏ। ਸਿਚੁਏਸ਼ਨ ਇਦਾਂ ਦੀ ਆ ਵੀ ਐਮਰਜੈਂਸੀ ਰਿਸਪੌਂਸ ਟੀਮ, ਫਾਇਰ ਫਾਈਟਰਸ ਵੀ ਲੋਕਾਂ ਤੱਕ ਪਹੁੰਚ ਨਹੀਂ ਰਹੇ। ਇੱਕ ਜਗ੍ਹਾ ਦੇ ਉੱਤੇ ਖਬਰ ਇਹ ਆ ਰਹੀ ਆ ਵੀ ਇੱਕ ਪਰਿਵਾਰ ਕਾਰ ਦੇ ਵਿੱਚ ਸਟਕ ਹੋ ਗਿਆ ਤੇ ਲੱਕਲੀ ਉਹਨਾਂ ਦਾ ਫੋਨ ਚੱਲ ਗਿਆ ਤੇ ਫਾਇਰ ਫਾਈਟਰਸ ਉਸ ਨੂੰ ਕੱਢਣ ਦੇ ਵਿੱਚ ਕਾਮਯਾਬ ਹੋਏ ਆ। ਇੱਕ ਨੌਜਵਾਨ ਆਪਣੇ ਘਰੋਂ ਲਾਗੇ ਦੇ 7-Eleven ਤੋਂ ਦੁੱਧ ਲੈਣ ਗਿਆ ਤੇ ਉਹ ਰਸਤੇ 'ਚ ਸਨੋ 'ਚ ਸਟਕ ਹੋ ਗਿਆ ਤੇ ਉਹਦੀ ਜਿਹੜੀ ਆ ਮੌਤ ਹੋ ਗਈ। ਸੋ ਇਦਾਂ ਦੀ ਸਿਚੁਏਸ਼ਨਸ ਆ ਰਹੀਆਂ ਤੇ ਸਨੋ ਘਟਣ ਦਾ ਹਜੇ ਵੀ ਕੋਈ ਉੱਧਰ ਆਸ ਨਹੀਂ ਲੱਗ ਰਹੀ। ਸਿਟੀ ਆਫ ਬਫਲੋ ਤੇ ਬਫਲੋ ਦੀ ਪੁਲਿਸ ਦੇ ਸਪੋਕਸਪਰਸਨ ਮਾਈਕਲ ਡੀ ਜਾਰਜ, ਉਹਨਾਂ ਨੇ ਕਿਹਾ ਆ ਵੀ ਉਹਨਾਂ ਦੇ ਸ਼ਹਿਰ ਦੇ ਵਿੱਚ 20 ਤੋਂ ਵੱਧ ਮੌਤਾਂ ਹੋ ਗਈਆਂ ਇਕੱਲੇ ਉਸ ਸ਼ਹਿਰ ਦੇ ਵਿੱਚ। ਜਿਸ ਤਰ੍ਹਾਂ ਮੈਂ ਇੱਕ ਦੱਸਿਆ ਵੀ ਇੱਕ ਨੌਜਵਾਨ ਜਿਸ ਦਾ ਨਾਮ ਉਹਨਾਂ ਨੇ ਅਬਦੁਲ ਸ਼ਰੀਫ ਕਰਕੇ ਦੱਸਿਆ ਆ, ਉਹ ਈਸਟ ਸਾਈਡ ਬਫਲੋ ਹੋਮ ਤੋਂ ਆਪਣੇ ਘਰ ਤੋਂ ਸ਼ਨੀਚਰਵਾਰੀ ਦੁੱਧ ਲੈਣ ਗਿਆ ਤੇ ਸਨੋ ਇੰਨੀ ਜ਼ਿਆਦਾ ਪੈ ਰਹੀ ਸੀ, ਮੁੜ ਕੇ ਉਹ ਘਰ ਵਾਪਸ ਨਹੀਂ ਪਹੁੰਚ ਸਕਿਆ ਤੇ ਉਸ ਦੀ ਮੌਤ ਹੋ ਗਈ। ਹੋਰ ਇਦਾਂ ਦੀਆਂ ਖਬਰਾਂ ਆਈਆਂ ਲੋਕਾਂ ਦੇ, ਕਿਉਂਕਿ ਬਿਜਲੀ ਚਲ ਗਈ ਸੀ, ਕੁਛ ਲੋਕ ਠੰਡ ਦੇ ਨਾਲ ਘਰ ਦੇ ਵਿੱਚ ਹੀ ਮਰ ਗਏ ਹੈਗੇ ਆ। ਤੇ ਹਜੇ ਵੀ ਸਨੋ ਘਟਣ ਦਾ ਕਿਸੇ ਤਰ੍ਹਾਂ ਦਾ ਉੱਥੇ ਚਾਂਸ ਨਹੀਂ ਲੱਗ ਰਿਹਾ। ਸਨੋਮੋਬਲ ਵਲੰਟੀਅਰਸ ਕਹਿੰਦੇ ਵੀ ਇਹਦੇ 'ਚ ਕੀ ਰਿਸਪੌਂਸ ਕਰ ਰਹੇ ਹੈਗੇ ਆ। ਛੋਟੀਆਂ ਜਿਹੜੀਆਂ ਗੱਡੀਆਂ ਜਿਹਨਾਂ ਕੋਲ ਸਨੋਮੋਬਲ ਵਾਲੀਆਂ ਹੁੰਦੀਆਂ, ਉਹ ਲੋਕ ਘਰਾਂ ਤੋਂ ਘਰਾਂ ਤੱਕ ਜਾ ਕੇ ਸੜਕਾਂ 'ਚ ਦੇਖ ਰਹੇ ਆ ਵੀ ਕੋਈ ਕਿਤੇ ਸਟਕ ਨਹੀਂ ਹੋਇਆ। ਨਿਊਯਾਰਕ ਸਟੇਟ ਨੇ ਸਟੇਟ ਆਫ ਐਮਰਜੈਂਸੀ ਜਾਰੀ ਕਰਤੀ ਸੀ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਨਿਊਯਾਰਕ ਸਟੇਟ ਨੂੰ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤਾ ਆ। ਸਭ ਤੋਂ ਮਾੜੀ ਗੱਲ ਇਹ ਆ ਵੀ ਬਫਲੋ ਦੇ ਪੁਲਿਸ ਕਮਿਸ਼ਨਰ ਜੋਸੇਫ ਗ੍ਰੈਂਬਲੀਆ ਨੇ ਇਹ ਕਿਹਾ ਆ ਵੀ ਵੱਡੇ ਅਮਾਉਂਟ ਦੇ ਉੱਤੇ ਵੱਡੀਆਂ ਰਿਪੋਰਟਸ ਆ ਰਹੀਆਂ, ਲੋਕ ਲੁੱਟਮਾਰ ਕਰ ਰਹੇ ਆ ਤੇ ਉੱਥੇ ਦੇ ਮੇਅਰ ਵਾਇਰਨ ਬਰਾਊਨ ਨੇ ਇਹ ਕਿਹਾ ਆ ਵੀ ਬਹੁਤ ਹੀ ਮਾੜੀ ਗੱਲ ਆ, ਇਹ ਲੋਐਸਟ ਆਫ ਦਾ ਲੋ ਪੀਪਲ ਆ ਜਿਹੜੇ ਇਦਾਂ ਦੇ ਨੈਚੁਰਲ ਡਿਜ਼ਾਸਟਰ ਵੇਲੇ ਜਿਹੜੇ ਲੁੱਟਮਾਰ ਕਰ ਰਹੇ ਹੈਗੇ, ਸਟੋਰਾਂ ਚੋਂ ਕਰ ਰਹੇ ਆ, ਲੋਕਾਂ ਦੇ ਘਰਾਂ ਚੋਂ ਕਰ ਰਹੇ ਆ। ਹੁਣ ਤੁਸੀਂ ਦੇਖੋ, ਇੱਕ ਪਾਸੇ ਤਾਂ ਇੰਨਾ ਜਿਹੜਾ ਤੂਫਾਨ ਆਇਆ ਆ, ਨੈਚੁਰਲ ਡਿਜ਼ਾਸਟਰ ਆਇਆ, ਤੇ ਦੂਜੇ ਪਾਸੇ ਜਿਹੜੇ ਲੁੱਟਮਾਰ ਵਾਲੇ ਆ ਉਹ ਲੁੱਟਮਾਰ ਵੀ ਕਰ ਰਹੇ ਹੈਗੇ। ਇਹ ਸ਼ਦਾਈਆਂ ਦੇ ਲਈ ਪਹਿਲਾਂ ਨਹੀਂ, ਇਹ ਪਹਿਲਾਂ ਵੀ ਜਦੋਂ ਕਿਤੇ ਅੱਗਾਂ ਲੱਗਦੀਆਂ ਜਾਂ ਜਦੋਂ ਕਿਤੇ ਇਵੈਕੂਏਸ਼ਨ ਦੇ ਆਰਡਰ ਆਏ ਹੁੰਦੇ ਆ, ਉਹਦੇ ਵਿੱਚ ਫਿਰ ਇਹੀ ਕੁਛ ਜਿਹੜਾ ਉਹ ਕਰਦੇ ਆ। ਬਲਿਜ਼ਰਡ ਆਫ ਦਾ ਸੈਂਚੁਰੀ, ਵਨਸ ਇਨ ਏ ਜਨਰੇਸ਼ਨ ਜਿਹੜਾ ਇਹ ਬਲਿਜ਼ਰਡ ਆ ਉਹ ਆਇਆ ਆ ਤੇਜ਼ ਹਵਾਵਾਂ ਦੇ ਨਾਲ। ਸੋ ਇਹ ਇਸ ਟਾਈਮ ਪੂਰੀ ਤਰ੍ਹਾਂ ਵਾਈਟ ਜਿਹੜਾ ਸਾਰੇ ਪਾਸੇ ਸਨੋ ਹੀ ਸਨੋ ਉੱਥੇ ਫੈਲੀ ਹੋਈ ਆ। ਇਹ ਅਪਰ ਬਫਲੋ ਵਾਲਾ ਜਿਹੜਾ ਇਲਾਕਾ ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੋਇਆ ਆ। ਸਭ ਤੋਂ ਵੱਧ ਮੌਤਾਂ ਹੋਈਆਂ। ਇਹ ਨਹੀਂ ਆ ਵੀ ਹੋਰ ਸੂਬਿਆਂ 'ਚ ਉੱਥੇ ਮੌਤਾਂ ਨਹੀਂ ਹੋਈਆਂ, ਉੱਧਰ ਵੀ ਜਿਹੜੀਆਂ ਹੋਈਆਂ ਆ, ਪਰ ਪ੍ਰੋਬਲਮ ਸਭ ਤੋਂ ਜਿਹੜੀ ਵੱਧ ਹਰਜੋਤ ਸਿੰਘ ਜੀ ਇੱਧਰ ਆਈ ਹੈਗੀ ਆ। ਸੋ ਕਹਿੰਦੇ ਵੀ ਹੋਰ ਵੱਧ ਮੌਤਾਂ ਦੇ ਲਈ ਵੀ US ਬਰੇਸ ਕਰ ਰਿਹਾ ਆ, ਕਿਉਂਕਿ ਅਜੇ ਇਹ ਨਹੀਂ ਪਤਾ ਵੀ ਜਿੰਨਾ ਗੱਡੀਆਂ ਜਿਹੜੀਆਂ ਜੰਮੀਆਂ ਪਈਆਂ ਨੇ, ਬਰਫੋ ਬਰਫ ਜਿੱਥੇ ਹੋਈ ਪਈ ਆ, ਉਹਨਾਂ ਦੇ ਵਿੱਚ ਕੋਈ ਹੈ ਜਾਂ ਨਹੀਂ ਹੈ, ਕੋਈ ਨਿਕਲਣ 'ਚ ਕਾਮਯਾਬ ਹੋਇਆ ਜਾਂ ਨਹੀਂ ਹੋਇਆ। ਸੋ ਇਹ ਬਹੁਤ ਵੱਡੀ ਜਿਹੜੀ ਮਾੜੀ ਸਥਿਤੀ ਇਸ ਟਾਈਮ ਬਣੀ ਪਈ ਆ। 60 ਮੌਤਾਂ ਹੁਣ ਤੱਕ ਨੇਸ਼ਨ ਵਾਈਡ ਅਮਰੀਕਾ ਦੇ ਵਿੱਚ ਇਹ ਹੋ ਚੁੱਕੀਆਂ ਨੇ। ਸੋ ਇਹ ਤੇ ਬਾਈਡਨ ਉਹਨਾਂ ਨੇ ਟਵਿੱਟਰ ਦੇ ਉੱਤੇ ਹੌਲੀਡੇ ਵੀਕਐਂਡ ਦੇ ਉੱਤੇ ਤੇ ਕਹਿੰਦੇ ਵੀ ਸਾਡੇ ਹਮਦਰਦੀ ਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਨੇੜਲੇ ਜਿਹੜੇ ਆ ਇਸ ਦੇ ਵਿੱਚ ਚਲੇ ਗਏ ਹੈਗੇ ਆ। ਤੇ ਇਹ ਕਹਿੰਦੇ ਵੀ ਇਸ ਟਾਈਮ ਬੜੀ ਮਾੜੀ ਸਥਿਤੀ ਇਸ ਟਾਈਮ ਬਣੀ ਹੋਈ ਆ। ਅਜੇ ਹੋਰ 1 ਫੁੱਟ ਤੱਕ ਹੋਰ ਸਨੋ ਪੈਣ ਦੀਆਂ ਜਿਹੜੀਆਂ ਕਿਆਸ ਰਹੀਆਂ ਉੱਥੇ ਹਨ। ਸੋ ਬਰਫ਼ ਪੈਣੋਂ ਹਟਣ ਦਾ ਜੇ ਨਾਮ ਨਹੀਂ ਲੈ ਰਹੀ ਤੇ ਸਥਿਤੀ ਜਿਹੜੀ ਆ ਕਾਫੀ ਗੰਭੀਰ, ਕਾਫੀ ਮਾੜੀ ਜਿਹੜੀ ਉਹ ਬਣ ਚੁੱਕੀ ਹੈਗੀ ਆ।